ਜਿਹੜਾ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ, ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਕੀਤਾ ਜਾ ਰਿਹਾ? ਪਰ ਦੁੱਖ ਸਾਨੂੰ ਇਸ ਗੱਲ ਦਾ ਹੈ ਕਿ ਜਿਸ ਭਾਰਤ ਦੀ ਆਜ਼ਾਦੀ ਲਈ ਅਸੀਂ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ, ਸਭ ਤੋਂ ਵੱਧ ਕੁਰਬਾਨੀ ਕੀਤੀ, ਸਭ ਤੋਂ ਵੱਧ ਜੇਲ੍ਹਾਂ ਕੱਟੀਆਂ, ਖਾਲਸਾ ਪੰਥ, ਉਹਦਾ ਇਤਿਹਾਸ ਜਿਹੜਾ ਹੈ, ਦੇਸ਼ ਦੇ ਲੋਕਾਂ ਨੂੰ ਸਮਝ ਨਾ ਹੋਵੇ, ਸਰਕਾਰਾਂ ਨੂੰ ਸਮਝ ਨਾ ਹੋਵੇ, ਜਾਂ ਸਮਝ ਹੁੰਦਿਆਂ ਹੋਇਆਂ ਵੀ ਬੇਸਮਝ ਹੋਣ ਦਾ ਯਤਨ ਕੀਤਾ ਜਾਵੇ। ਪਿਛਲੇ ਸਮੇਂ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ CBSE ਦੇ ਕੋਰਸ ਦੀਆਂ ਕਿਤਾਬਾਂ ਨੇ ਜਾਂ ਹੋਰ ਸਿਲੇਬਸ ਨੇ, ਉਹਨਾਂ ਵਿੱਚ ਵੀ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ। ਜਿਨ੍ਹਾਂ ਪੰਜਾਂ ਪਿਆਰਿਆਂ ਦੀ ਚੋਣ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਕੀਤੀ ਸੀ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹਨਾਂ ਪੰਜਾਂ ਪਿਆਰਿਆਂ ਵਿੱਚੋਂ ਕੋਈ ਵੀ ਗੁਰੂ ਕਾ ਸਿੱਖ ਜਿਹੜਾ ਹੈ ਉਹ ਕਾਸ਼ੀ ਪੜ੍ਹਨ ਨਹੀਂ ਗਿਆ। ਜਦੋਂ ਕਿਸੇ ਕੌਮ ਦੀ ਹੋਂਦ ਨੂੰ ਖਤਮ ਕਰਨਾ ਹੋਵੇ, ਅਸਲ ਵਿੱਚ ਉਹਦੇ ਇਤਿਹਾਸ ਨੂੰ ਖਤਮ ਕੀਤਾ ਜਾਂਦਾ। ਇਤਿਹਾਸ ਨੂੰ ਖਤਮ ਕਰਨ ਲਈ ਸਭ ਤੋਂ ਸੌਖਾ ਅਤੇ ਵਧੀਆ ਤਰੀਕਾ ਹੈ ਕਿ ਜਿੰਨੇ ਵੀ ਸਕੂਲਾਂ ਕਾਲਜਾਂ ਦੇ ਜਿਹੜੇ ਸਿਲੇਬਸ ਨੇ, ਉਹਨਾਂ ਵਿੱਚ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰ ਦਿਓ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੱਤਰ ਵੀ ਲਿਖ ਰਹੇ ਨੇ ਕਿ ਇਸ ਕਿਤਾਬ ਜਿਹੜੀ ਹੈ ਤੁਰੰਤ ਬੈਨ ਕੀਤੀ ਜਾਵੇ। ਉਹ ਇਕੱਲੇ ਮਤਲਬ ਸਨਾਤਨ ਧਰਮ ਲਈ ਨਹੀਂ ਸੀ, ਉਹ ਮਨੁੱਖੀ ਅਧਿਕਾਰਾਂ ਲਈ ਸੀ, ਹਰ ਧਰਮ ਦੇ ਲੋਕਾਂ ਲਈ ਸੀ, ਜਿਨ੍ਹਾਂ 'ਤੇ ਜ਼ਬਰ ਹੋ ਰਿਹਾ ਸੀ, ਜਿਨ੍ਹਾਂ 'ਤੇ ਅਤਿਆਚਾਰ ਹੋ ਰਿਹਾ ਸੀ, ਜਾਂ ਜਿਨ੍ਹਾਂ ਦਾ ਧਰਮ ਹੋਂਦ ਜਿਨ੍ਹਾਂ ਦੀ ਖਤਰੇ ਵਿੱਚ ਸੀ। ਉਹਨਾਂ ਸਾਰਿਆਂ ਲਈ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਪਿਛਲੇ ਸਮੇਂ ਦੇ ਦਰਮਿਆਨ ਜੇ ਗੱਲ ਕਰਕੇ ਦੇਖੀਏ ਤਾਂ ਇਸ ਤਰ੍ਹਾਂ ਦੀਆਂ ਬੁੱਕਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਬਲੀਕੇਸ਼ਨ ਹੋਈਆਂ, ਜਿਹਦੇ ਵਿੱਚ ਗੁਰੂ ਸਾਹਿਬ ਦੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਪਿਛਲੇ ਦਿਨੀ ਜਿਹੜਾ ਹੈ ਯੂਪੀ ਸਰਕਾਰ ਦੇ ਵੱਲੋਂ ਇੱਕ ਕਿਤਾਬਚਾ ਛਾਪਿਆ ਜਾਂਦਾ, ਜਿਹਦੇ ਵਿੱਚ ਕਾਂਛੀ ਦੇ ਨਾਮ ਦੇ ਉੱਪਰ ਸਿੱਖਾਂ ਦੇ ਇਤਿਹਾਸ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹੀ ਸ਼ਖਸੀਅਤ ਦੇ ਨਾਲ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਨੁਮਾਇੰਦੇ, ਅਤੇ ਜਿੱਥੇ ਉਹ ਖਾਸ ਨੁਮਾਇੰਦੇ ਨੇ ਉੱਥੇ ਹੀ ਸਿੱਖ ਪੰਥ ਦੀ ਬਹੁਤ ਵੱਡੀ ਸ਼ਖਸੀਅਤ ਹੈ। ਉਹ ਆਮ ਕਰਕੇ ਇਤਿਹਾਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਨਾਲ ਵੀ ਜੁੜੇ ਹੋਏ ਨੇ। ਮੇਰੀ ਕਹਿਣ ਤੋਂ ਮੁਰਾਦ ਸਰਦਾਰ ਕਰਨੈਲ ਸਿੰਘ ਪੰਜੋਲੀ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਪੂਰਾ ਘਟਨਾਕ੍ਰਮ ਕੀ ਹੈ, ਕਿਸ ਤਰ੍ਹਾਂ ਦੇ ਨਾਲ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਹੈ ਸਿੱਖ ਵਿਰੋਧੀ ਤਾਕਤਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਅਤੇ TV 84 ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਬਹੁਤ ਗੰਭੀਰ ਮਸਲੇ ਉੱਤੇ ਤੁਸੀਂ ਮੇਰੇ ਵਿਚਾਰ ਸੁਣਨ ਲਈ ਆਏ ਹੋ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪੰਜੋਲੀ ਸਾਹਿਬ, ਸਭ ਤੋਂ ਪਹਿਲਾਂ ਸਰੋਤਿਆਂ ਦੀ ਜਾਣਕਾਰੀ ਵਾਸਤੇ ਜਾਣਨਾ ਚਾਹੁੰਦੇ ਕਿ ਜਿਹੜਾ ਉੱਤਰ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੇ ਨਾਲ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ, ਉਹ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਲੈ ਕੇ ਕੀਤਾ ਜਾ ਰਿਹਾ? ਅਸਲ ਵਿੱਚ ਨਾ ਜੀ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੀ ਲਗਾਤਾਰ ਸਿੱਖ ਸਿਧਾਂਤ 'ਤੇ, ਸਿੱਖ ਪਰੰਪਰਾਵਾਂ 'ਤੇ, ਸਿੱਖ ਮਰਿਆਦਾ 'ਤੇ, ਬਾਣੀ 'ਤੇ, ਬਾਣੇ 'ਤੇ, ਸਿੱਖ ਸੰਸਥਾਵਾਂ ਦੇ ਉੱਤੇ ਔਰ ਸਿੱਖ ਹਿਸਟਰੀ ਦੇ ਉੱਤੇ ਲਗਾਤਾਰ ਹੀ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਹਮਲੇ ਕੀਤੇ ਜਾਂਦੇ ਨੇ। ਇਹ ਅੱਜ ਤੋਂ ਨਹੀਂ ਹੋ ਰਹੇ, ਬਲਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਸੀ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਲਗਾਤਾਰ ਕੀਤੇ ਜਾ ਰਹੇ ਨੇ। ਪਰ ਦੁੱਖ ਸਾਨੂੰ ਇਸ ਗੱਲ ਦਾ ਹੈ ਕਿ ਜਿਸ ਭਾਰਤ ਦੀ ਆਜ਼ਾਦੀ ਲਈ ਅਸੀਂ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ, ਸਭ ਤੋਂ ਵੱਧ ਕੁਰਬਾਨੀ ਕੀਤੀ, ਸਭ ਤੋਂ ਵੱਧ ਜੇਲ੍ਹਾਂ ਕੱਟੀਆਂ, ਫਾਂਸੀ ਦੇ ਰੱਸੇ ਚੁੰਨੇ, ਜੁਰਮਾਨੇ ਭਰੇ, ਐਡੀ ਲੰਮੀ ਜੱਦੋ ਜਹਿਦ ਅੰਗਰੇਜ਼ ਦੇ ਖਿਲਾਫ ਖਾਲਸਾ ਪੰਥ ਨੇ ਆਰੰਭੀ, ਔਰ ਉਹਦੇ ਵਿੱਚ ਲਹੂ ਬੀਟਵੀਂ ਅਸੀਂ ਜੰਗ ਲੜੇ, ਅਤੇ ਐਡੇ ਲਹੂ ਭਿੱਜੇ ਇਤਿਹਾਸ ਦੀ ਵਾਰਸ ਖਾਲਸਾ ਪੰਥ, ਉਹਦਾ ਇਤਿਹਾਸ ਜਿਹੜਾ ਉਹਦੀ ਦੇਸ਼ ਦੇ ਲੋਕਾਂ ਨੂੰ ਸਮਝ ਨਾ ਹੋਵੇ, ਸਰਕਾਰਾਂ ਨੂੰ ਸਮਝ ਨਾ ਹੋਵੇ, ਜਾਂ ਸਮਝ ਹੁੰਦਿਆਂ ਹੋਇਆਂ ਵੀ ਬੇਸਮਝ ਹੋਣ ਦਾ ਯਤਨ ਕੀਤਾ ਜਾਵੇ, ਇਹ ਪਹਿਲੂ ਬਹੁਤ ਦੁਖਦਾਇਕ ਹੈ ਜੀ। ਪਿਛਲੇ ਸਮੇਂ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ CBSE ਦੇ ਕੋਰਸ ਦੀਆਂ ਕਿਤਾਬਾਂ ਨੇ ਜਾਂ ਹੋਰ ਸਿਲੇਬਸ ਨੇ, ਉਹਨਾਂ ਵਿੱਚ ਵੀ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਯਤਨ ਕੀਤਾ ਜਾਂਦਾ ਰਿਹਾ। ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੰਬੰਧੀ ਵੀ ਬੇਲੋੜੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ। ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਵੀ ਬਹੁਤ ਗਲਤ ਕਿਸਮ ਦੇ ਕਮੈਂਟ ਕੀਤੇ ਗਏ। ਹੁਣ ਕੱਲ੍ਹ ਪਰਸੋਂ ਕਾਸ਼ੀ, ਜਿੱਥੇ ਆਪਣਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਗਏ, ਯੂਪੀ ਸਰਕਾਰ ਵੱਲੋਂ ਉਚੇਚੇ ਤੌਰ 'ਤੇ ਇੱਕ ਕਿਤਾਬ ਤਾਂ ਛਾਪਿਆ ਗਿਆ ਕਾਸ਼ੀ ਦੇ ਸੰਬੰਧ ਵਿੱਚ। ਕਾਸ਼ੀ ਦੇ ਸੰਬੰਧ ਵਿੱਚ ਉਹਨਾਂ ਨੇ ਜੋ ਕੁਝ ਵੀ ਲਿਖਣਾ ਉਹ ਆਪਣਾ ਜੀ ਸਦਕੇ ਲਿਖਣ, ਉਹਨੂੰ ਕੋਈ ਨਹੀਂ ਰੋਕ ਸਕਦਾ। ਲੇਕਿਨ
ਸਿੱਖ ਇਤਿਹਾਸ ਸੰਬੰਧੀ ਕਾਸ਼ੀ ਦੇ ਇਤਿਹਾਸ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਮਤਲਬ ਲਿਖ ਦੇਣੀਆਂ ਜਿਹੜੀਆਂ ਆਉਣ ਵਾਲੀ ਕੱਲ੍ਹ ਸਾਡੇ ਬੱਚੇ ਜਿਹੜੇ ਨੇ ਜਦੋਂ ਉਹਨੂੰ ਪੜ੍ਹਨ ਦਾ ਯਤਨ ਕਰਨਗੇ ਤਾਂ ਕਿਤੇ ਨਾ ਕਿਤੇ ਜ਼ਰੂਰ ਉਹ ਭਟਕ ਜਾਣਗੇ। ਜੀ ਜਿਨ੍ਹਾਂ ਪੰਜਾਂ ਪਿਆਰਿਆਂ ਦੀ ਚੋਣ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਕੀਤੀ ਸੀ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹਨਾਂ ਪੰਜਾਂ ਪਿਆਰਿਆਂ ਵਿੱਚੋਂ ਕੋਈ ਵੀ ਗੁਰੂ ਕਾ ਸਿੱਖ ਜਿਹੜਾ ਹੈ ਉਹ ਕਾਸ਼ੀ ਪੜ੍ਹਨ ਨਹੀਂ ਗਿਆ। ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਯਤਨ ਕੀਤਾ ਸੀ ਕਿ ਸੰਸਕ੍ਰਿਤੀ ਜਿਹੜੀ ਹੈ ਜਾਂ ਹੋਰ ਭਾਸ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਸਿੱਖਣ ਦੀ ਜ਼ਰੂਰਤ ਹੈ ਅੱਜ ਦੇ ਯੁੱਗ ਦੇ ਅੰਦਰ, ਅਤੇ ਉਹ ਸਿੱਖਣ ਦੀ ਲੋੜ ਵੀ ਆ। ਅੱਜ ਵੀ ਹਰ ਇੱਕ ਬੰਦੇ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਉਹ ਦੁਨੀਆ ਦੀ ਹਰ ਭਾਸ਼ਾ ਦਾ ਮਾਹਰ ਹੋਵੇ। ਕਲਗੀਧਰ ਦਸ਼ਮੇਸ਼ ਪਿਤਾ ਨੇ ਆਪਣੀ ਕੌਮ ਨੂੰ ਹਰ ਭਾਸ਼ਾ ਤੋਂ ਮਾਹਰ ਬਣਾਉਣ ਲਈ, ਚਤੰਨ ਬਣਾਉਣ ਲਈ, ਉਹਨਾਂ ਦੇ ਹਮਲੇ ਰੋਕਣ ਖਾਤਰ ਮਤਲਬ ਜਿਹੜੇ 5 ਸਿੱਖ ਮਤਲਬ ਕਾਸ਼ੀ ਭੇਜੇ ਸਨ, ਉਹਨਾਂ ਵਿੱਚ ਭਾਈ ਰਾਮ ਸਿੰਘ ਜੀ, ਭਾਈ ਕਰਮ ਸਿੰਘ ਜੀ, ਭਾਈ ਗੰਢਾ ਸਿੰਘ ਜੀ, ਭਾਈ ਵੀਰ ਸਿੰਘ ਜੀ ਅਤੇ ਭਾਈ ਸੈਣਾ ਸਿੰਘ ਜੀ ਭੇਜੇ ਸਨ। ਪੰਜਾਂ ਪਿਆਰਿਆਂ 'ਚੋਂ ਕੋਈ ਨਹੀਂ ਗਿਆ, ਇਹ 5 ਗਏ ਸੀ। ਭਾਈ ਸਾਹਿਬ ਜੀ, ਫਿਰ ਸਵਾਲ ਉੱਠਦਾ ਹੈ ਕਿ ਜਿਨ੍ਹਾਂ ਦਾ ਇਸ ਕਿਤਾਬਚੇ ਦੇ ਵਿੱਚ ਜ਼ਿਕਰ ਕੀਤਾ ਜਾਂਦਾ ਹੈ, ਤਾਂ ਫਿਰ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਹੜੀ ਇਹ ਪੰਥ ਵਿਰੋਧੀ ਤਾਕਤ ਹੈ, ਜਿਹੜੀ ਸਿੱਖਾਂ ਦੀ ਵਿਲੱਖਣ ਹੋਂਦ ਨੂੰ ਖਤਮ ਕਰਨਾ ਚਾਹੁੰਦੀ ਹੈ, ਤਾਂ ਉਹ ਇੱਕ ਇਤਿਹਾਸ ਤੋਂ ਗੋਚਰੇ ਹੈ, ਇਤਿਹਾਸ ਤੋਂ ਅਣਜਾਣ ਵੀ ਲੱਗਦੇ ਹੈ? ਦੇਖੋ ਜੀ, ਮੈਂ ਤੁਹਾਡੀ ਇਸ ਗੱਲ ਦੀ ਤਾਈਦ ਕਰਦਾ ਕਿ ਜਦੋਂ ਕਿਸੇ ਕੌਮ ਦੀ ਹੋਂਦ ਨੂੰ ਖਤਮ ਕਰਨਾ ਹੋਵੇ, ਅਸਲ ਵਿੱਚ ਉਹਦੇ ਇਤਿਹਾਸ ਨੂੰ ਖਤਮ ਕੀਤਾ ਜਾਂਦਾ। ਇਤਿਹਾਸ ਨੂੰ ਖਤਮ ਕਰਨ ਲਈ ਸਭ ਤੋਂ ਸੌਖਾ ਅਤੇ ਵਧੀਆ ਤਰੀਕਾ ਹੈ ਕਿ ਜਿੰਨੇ ਵੀ ਸਕੂਲਾਂ ਕਾਲਜਾਂ ਦੇ ਜਿਹੜੇ ਸਿਲੇਬਸ ਨੇ ਉਹਨਾਂ ਵਿੱਚ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰ ਦਿਓ, ਪਾ ਦਿਓ, ਅਤੇ ਆਪੇ ਲੋਕ ਜਿਹੜੇ ਨੇ ਭਟਕ ਜਾਣਗੇ। ਅਤੇ ਜਦੋਂ ਪੰਜਾਂ ਪਿਆਰਿਆਂ 'ਚੋਂ ਕੋਈ ਨਹੀਂ ਗਿਆ ਤਾਂ ਪੰਜੇ ਪਿਆਰਿਆਂ ਦਾ ਜ਼ਿਕਰ ਕਰਕੇ ਕਾਸ਼ੀ ਵਿੱਚ ਇਹ ਲਿਖਣਾ ਕਿ ਇਹ 5 ਪਿਆਰੇ ਜਿਹੜੇ ਸਨ ਇਹ ਕਾਸ਼ੀ ਪੜ੍ਹ ਕੇ ਗਏ ਨੇ, ਇਹ ਬਿਲਕੁਲ ਗਲਤ ਗੱਲ ਹੈ। ਅਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ੍ਹ ਆਪਣੀ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪੱਤਰ ਵੀ ਲਿਖ ਰਹੇ ਨੇ ਕਿ ਇਸ ਕਿਤਾਬ ਜਿਹੜੀ ਹੈ ਤੁਰੰਤ ਬੈਨ ਕੀਤੀ ਜਾਵੇ, ਔਰ ਭਵਿੱਖ ਵਿੱਚ ਜੇ ਕੋਈ ਸਰਕਾਰ ਨੇ ਜਾਂ ਸਟੇਟ ਸੂਬੇ ਦੀ ਕਿਸੇ ਸਰਕਾਰ ਨੇ ਕੋਈ ਇਤਿਹਾਸ ਲਿਖਣਾ ਜਿਹੜਾ ਸਿੱਖੀ ਨਾਲ ਸੰਬੰਧ ਹੋਵੇ, ਸਿੱਖ ਸਿਧਾਂਤ ਨਾਲ ਸੰਬੰਧ ਹੋਵੇ, ਪਰੰਪਰਾ ਨਾਲ, ਮਰਿਆਦਾ ਨਾਲ, ਗੁਰੂ ਸਾਹਿਬਾਨ ਨਾਲ, ਸਿੱਖ ਸ਼ਹੀਦਾਂ ਨਾਲ, ਪੰਥਕ ਸੰਸਥਾਵਾਂ ਨਾਲ ਹੋਵੇ, ਤਾਂ ਉਹ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਾਣਕਾਰੀ ਲੈ ਕੇ ਫਿਰ ਇਤਿਹਾਸ ਦੀਆਂ ਕੁਝ ਗੱਲਾਂ ਜਿਹੜੀਆਂ ਉਹ ਲਿਖਣਾ ਚਾਹੁੰਦੇ ਨੇ ਉਹ ਲਿਖਣ ਦਾ ਯਤਨ ਕੀਤਾ ਜਾਣਾ ਚਾਹੀਦਾ। ਦੂਜੀ ਗੱਲ, ਮੈਂ ਆਪ ਦੇ ਜ਼ਰੀਏ ਇਹ ਗੱਲ ਵੀ ਕਰਨੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਲੇਟਫਾਰਮ ਦੇ ਉੱਤੇ ਇਹ ਵੀ ਵਿਚਾਰ ਅਧੀਨ ਚਰਚਾ ਚੱਲ ਰਹੀ ਹੈ ਕਿ ਅਸੀਂ ਇਹੋ ਜਿਹਾ ਸਿੱਖ ਐਜੂਕੇਸ਼ਨ ਬੋਰਡ ਬਣਾਉਣਾ ਚਾਹੁੰਦੇ ਹਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਿਲੇਟਡ ਜਿਹੜੇ ਨੇ ਸਕੂਲ ਨੇ, ਕਾਲਜ ਨੇ, ਯੂਨੀਵਰਸਿਟੀਆਂ ਨੇ, ਉਹਨਾਂ ਦੇ ਸਿਲੇਬਸ ਵਿੱਚ ਅਸੀਂ 10 ਗੁਰੂ ਸਾਹਿਬਾਨ, ਸ਼ਹੀਦ ਸਿੰਘ, ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੌਮ ਦੇ ਜਰਨੈਲ ਜਿਹੜੇ ਨੇ, ਕੌਮ ਦੀਆਂ ਸੰਸਥਾਵਾਂ ਜਿਹੜੀਆਂ ਨੇ, ਸਿੱਖੀ ਦੇ ਕਕਾਰ ਕੀ ਨੇ, ਉਹਨਾਂ ਦੇ ਸਿਲੇਬਸ ਜਿਹੜੇ ਨੇ ਉਹ ਬੱਚਿਆਂ ਨੂੰ ਪਹਿਲੀ ਤੋਂ ਲੈ ਕੇ ਪੜ੍ਹਾਉਣ ਦੇ ਉਪਰਾਲੇ ਕੀਤੇ ਜਾਣ। ਐਸਾ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ 'ਤੇ ਵਿਚਾਰ ਚਰਚਾ ਚੱਲ ਰਹੀ ਹੈ। ਇਹਦੇ ਨਾਲ ਜੁੜਦਾ ਇੱਕ ਹੋਰ ਸਵਾਲ ਹੈ ਕਿ ਉਸ ਕਿਤਾਬਚੇ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜਾ ਖਾਲਸੇ ਪੰਥ ਜੀ ਨਾਲ ਸਿੱਖ ਧਰਮ ਦੀ ਸਾਜਨਾ ਕੀਤੀ ਜਾਂਦੀ ਹੈ ਉਹ ਇੱਕ ਸਨਾਤਨ ਧਰਮ ਦੇ ਬਚਾਓ ਵਾਸਤੇ ਕੀਤੀ ਜਾਂਦੀ, ਉਹਨਾਂ ਦੀ ਸੁਰੱਖਿਆ ਵਾਸਤੇ ਕੀਤੀ ਜਾਂਦੀ ਹੈ। ਦੇਖੋ, ਮੁਗਲ ਰਾਜ ਦੇ ਅੰਦਰ ਜਿਹੜਾ ਜ਼ੁਲਮ ਸੀ ਉਹ ਕੇਵਲ ਮਤਲਬ ਜਿਹੜਾ ਸਨਾਤਨ ਧਰਮ 'ਤੇ ਨਹੀਂ ਸੀ ਇਕੱਲੇ 'ਤੇ ਹੋ ਰਿਹਾ, ਹਰ ਘੱਟ ਗਿਣਤੀ 'ਤੇ ਜ਼ੁਲਮ ਸੀ। ਭਾਵੇਂ ਉਹ ਜੈਨੀ ਸਨ, ਬੋਧੀ ਸਨ, ਈਸਾਈ ਸਨ, ਹੋਰ ਸਨ, ਹਿੰਦੂ ਵੀ ਉਹਨਾਂ ਵਿੱਚ ਸ਼ਾਮਲ ਸੀ। ਹਰ ਧਰਮ ਨੂੰ ਖਤਰਾ ਸੀ, ਹਰ ਧਰਮ ਦੀ ਵਿਚਾਰਧਾਰਾ ਨੂੰ ਖਤਰਾ ਸੀ, ਹਰ ਧਰਮ ਦੇ ਇਤਿਹਾਸ ਨੂੰ ਖਤਰਾ ਸੀ। ਔਰੰਗਜ਼ੇਬ ਜਿਹੜਾ ਸੀ ਉਹ ਮਤਲਬ ਬਹੁਤ ਭਾਸ਼ਾਈ ਅਤੇ ਬਹੁਤ ਬੋਲੀ ਵਾਲੇ ਜਿਹੜਾ ਦੇਸ਼ ਸੀਗਾ, ਬਹੁ ਕੌਮੀ ਦੇਸ਼ ਜਿਹੜਾ ਸੀ, ਬਹੁ ਭਾਸ਼ਾਈ ਦੇਸ਼ ਹਿੰਦੁਸਤਾਨ, ਇਸ ਭਾਰਤ ਦੇ ਉਹਨੂੰ ਮਤਲਬ ਇਸਲਾਮਿਕ ਸਟੇਟ ਬਣਾਉਣਾ ਚਾਹੁੰਦਾ ਸੀ। ਉਹਦਾ ਯਤਨ ਸੀ ਇਹ ਕਿ ਇਹਨੂੰ ਇਸਲਾਮਿਕ ਸਟੇਟ ਬਣਾਉਣ ਦੇ ਲਈ ਮਤਲਬ ਉਹ ਘੱਟ ਗਿਣਤੀਆਂ ਨੂੰ ਖਤਮ ਕਰਨ ਵਿੱਚ ਲੱਗਿਆ ਹੋਇਆ ਸੀ। ਇਕੱਲਾ ਸਨਾਤਨ ਧਰਮ ਉੱਤੇ ਹਮਲਾ ਨਹੀਂ ਸੀ, ਬਲਕਿ ਮਾਈਨੋਰਿਟੀ ਉੱਤੇ ਹਮਲਾ ਸੀ। ਗੁਰੂ ਸਾਹਿਬ ਜੀ ਦੀ ਜਿਹੜੀ ਮਤਲਬ ਸ਼ਹਾਦਤ ਹੈ, ਗੁਰੂ ਸਾਹਿਬ ਦੀ ਜਿਹੜੀ ਜੱਦੋ ਜਹਿਦ ਆ ਜਾਂ ਸਿੱਖ ਧਰਮ ਦੀ ਜਿਹੜੀ ਸਾਜਨਾ ਹੈ, ਉਹ ਇਕੱਲੇ ਮਤਲਬ ਸਨਾਤਨ ਧਰਮ ਲਈ ਨਹੀਂ ਸੀ, ਉਹ ਮਨੁੱਖੀ ਅਧਿਕਾਰਾਂ ਲਈ ਸੀ, ਹਰ ਧਰਮ ਦੇ ਲੋਕਾਂ ਲਈ ਸੀ ਜਿਨ੍ਹਾਂ 'ਤੇ ਜ਼ਬਰ ਹੋ ਰਿਹਾ ਸੀ, ਜਿਨ੍ਹਾਂ 'ਤੇ ਅਤਿਆਚਾਰ ਹੋ ਰਿਹਾ ਸੀ, ਜਾਂ ਜਿਨ੍ਹਾਂ ਦਾ ਧਰਮ ਹੋਂਦ ਜਿਨ੍ਹਾਂ ਦੀ ਖਤਰੇ ਵਿੱਚ ਸੀ। ਉਹਨਾਂ ਸਾਰਿਆਂ ਲਈ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ। ਭਾਈ ਸਾਹਿਬ ਜੀ, ਜਿਵੇਂ ਪੰਥਕ ਸ਼ਖਸੀਅਤਾਂ, ਪੰਥਕ ਵਿਦਵਾਨਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਮੰਨਦੇ ਨੇ ਕਿ ਜਿਹੜੀ ਸਿੱਖ ਕੌਮ ਆ ਵੱਖਰੀ ਕੌਮ ਹੈ,
ਜਿਹੜਾ ਸਮੁੱਚਾ ਸਿੱਖ ਕੌਮ ਦਾ ਢਾਂਚਾ ਹੈਗਾ ਰਹਿਣ ਸਹਿਣ ਦਾ, ਉਹ ਇੱਕ ਦੁਨੀਆ ਦੀਆਂ ਕੌਮਾਂ ਦੇ ਨਾਲੋਂ ਵੱਖਰੀ ਕੌਮ ਹੈ। ਕੀ ਤੁਸੀਂ ਵੀ ਮੰਨਦੇ ਹੋ ਕਿ ਸਿੱਖ ਕੌਮ ਵੱਖਰੀ ਕੌਮ ਹੈ? ਦੇਖੋ, ਜਿਸ ਕਿਸਮ ਦੀ ਵਿਚਾਰਧਾਰਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਿੱਤੀ ਹੈ, 10 ਗੁਰੂ ਸਾਹਿਬਾਨ ਨੇ 239 ਸਾਲ ਉਹਦੇ ਤੇ ਲਾਏ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਜਿਹੜਾ ਖਾਲਸਾ ਪੰਥ ਸਿਰਜਿਆ, ਐਸੀ ਸਿਰਜਣਾ ਸੰਸਾਰ ਦੇ ਵਿੱਚ ਕਿਸੇ ਮਨੁੱਖ ਦੀ ਇੱਦਾਂ ਨਹੀਂ ਘੜੀ ਗਈ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਘੜੀ ਹੈ। ਸੰਸਾਰ ਦੇ ਵਿੱਚ ਅੰਜੀਲ ਹੈ, ਬਾਈਬਲ ਹੈ, ਕੁਰਾਨ ਹੈ, ਤੇ ਹੋਰ ਬਹੁਤ ਸਾਰੇ ਧਾਰਮਿਕ ਗ੍ਰੰਥ ਨੇ। ਕਿਸੇ ਧਾਰਮਿਕ ਗ੍ਰੰਥ ਨੂੰ ਗੁਰੂ ਸ਼ਬਦ ਦਾ ਦਰਜਾ ਨਹੀਂ ਦਿੱਤਾ ਗਿਆ। ਮੈਂ ਸਮਝਦਾ ਕਿ ਜਿਸ ਕਿਸਮ ਦਾ ਸਿਧਾਂਤ ਖਾਲਸਾ ਪੰਥ ਦੀ ਝੋਲੀ ਵਿੱਚ ਹੈ, ਇਹਦੇ ਤੇ ਹੀ ਖਾਲਸਾ ਪੰਥ ਅੱਡਰੀ, ਆਜ਼ਾਦ ਤੇ ਨਿਆਰੀ ਹਸਤੀ ਦਾ ਮਾਲਕ ਹੈ, ਤੇ ਅਸੀਂ ਕਿਸੇ ਦਾ ਹਿੱਸਾ ਨਹੀਂ ਹਾਂ। ਅਸੀਂ ਮਲਗਾਮੇਟਡ ਫੰਡ ਦਾ ਹਿੱਸਾ ਵੀ ਨਹੀਂ 84 ਦਾ। ਸਾਡੀ ਦੁਨੀਆ ਵਿੱਚੋਂ ਇੱਕ ਵੱਖਰੀ ਕਿਸਮ ਦੀ ਹਸਤੀ ਹੈ ਸੰਸਾਰ ਦੇ ਅੰਦਰ, ਤੇ ਵੱਖਰਾ ਧਰਮ ਹੈ, ਵੱਖਰਾ ਸਾਡਾ ਗੁਰੂ ਹੈ, ਵੱਖਰਾ ਨਿਸ਼ਾਨ ਸਾਹਿਬ ਹੈ, ਵੱਖਰਾ ਗੁਰਦੁਆਰਾ ਹੈ ਸਾਡਾ, ਵੱਖਰਾ ਖਾਲਸੇ ਪੰਥ ਦੇ ਕਕਾਰ ਨੇ, ਸਾਡੀ ਰਹਿਤ ਬਹਿਤ ਸਭ ਕੁਝ ਸੰਸਾਰ ਨਾਲੋਂ ਵੱਖਰੀ ਹੈ। ਇਸ ਕਰਕੇ ਅਸੀਂ ਇੱਕ ਵੱਖਰੀ ਕੌਮ ਹੈ। ਸਿੱਖਾਂ ਦੀ ਸਰਮੌਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹਰ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਦੇ ਉੱਪਰ ਆਪਣਾ ਸਿਰ ਝੁਕਾਉਂਦਾ ਹੈ, ਪਰ ਪਿਛਲੇ ਸਮੇਂ ਦੇ ਦਰਮਿਆਨ ਜੇ ਗੱਲ ਕਰਕੇ ਦੇਖੀਏ ਤਾਂ ਇਸ ਤਰ੍ਹਾਂ ਦੀਆਂ ਬੁੱਕਸ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਬਲੀਕੇਸ਼ਨ ਹੋਈਆਂ, ਜਿਹਦੇ ਵਿੱਚ ਗੁਰੂ ਸਾਹਿਬ ਦੇ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੇਖੋ, ਪਿਛਲੇ ਸਮੇਂ ਵਿੱਚ ਕੁਝ ਕਿਤਾਬਾਂ ਇਹੋ ਜਿਹੀਆਂ ਛਪ ਗਈਆਂ ਸਨ, ਉਹ ਪਤਾ ਨਹੀਂ ਕਿਵੇਂ ਛਪੀਆਂ, ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਹਿੱਤ ਵਿੱਚ ਤੁਹਾਡੇ ਵਰਗੇ ਸਿਆਣੇ ਸੱਜਣਾਂ ਨੇ ਲਿਆਉਣ ਦਾ ਯਤਨ ਕੀਤਾ, ਉਹ ਤੁਰੰਤ ਜ਼ਬਤ ਕਰ ਦਿੱਤੀਆਂ ਗਈਆਂ ਸਨ। ਜਿਵੇਂ ਇੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਹਿੰਦੀ ਵਿੱਚ ਇੱਕ ਕਿਤਾਬ ਲਿਖੀ ਗਈ ਸੀ, ਜਿਹੜੀ ਛਾਪੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਈ ਸੀ, ਪਰ ਜਦੋਂ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਉਹ ਗੱਲ ਆਈ, ਸ਼੍ਰੋਮਣੀ ਕਮੇਟੀ ਨੇ ਉਹਨੂੰ ਤੁਰੰਤ ਜ਼ਬਤ ਕੀਤਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਇੱਕ ਰਿਸਰਚ ਬੋਰਡ ਬਣਾਇਆ ਹੋਇਆ। ਜਿਹੜੀਆਂ ਪ੍ਰਕਾਸ਼ਨਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁੰਦੀਆਂ ਨੇ, ਉਹ ਸਾਰੀਆਂ ਉਹ ਰਿਸਰਚ ਬੋਰਡ ਦੇ ਰਾਹੀਂ ਕੀਤੀਆਂ ਜਾਂਦੀਆਂ ਨੇ, ਫਿਰ ਉਸ ਤੋਂ ਬਾਅਦ ਉਹਦੀ ਛਪਾਈ ਕੀਤੀ ਜਾਂਦੀ ਹੈ। ਉਹ ਤੋਂ ਬਾਵਜੂਦ ਵੀ ਜਿਹੜੇ ਲੋਕ ਵਿਅਕਤੀਗਤ ਰੂਪ ਦੇ ਵਿੱਚ ਛਾਪਦੇ ਨੇ, ਉਹਨਾਂ ਪ੍ਰਕਾਸ਼ਨਾਵਾਂ ਛਾਪਣ ਵਾਲੇ ਅਸੀਂ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਛਾਪਣ ਤੋਂ ਪਹਿਲਾਂ ਸਾਡੇ ਧਿਆਨ ਵਿੱਚ ਜ਼ਰੂਰ ਲਿਆਉਣ ਦਾ ਯਤਨ ਕੀਤਾ ਜਾਵੇ, ਤੇ ਐਸਾ ਅਸੀਂ ਯਤਨ ਹਮੇਸ਼ਾ ਚੇਤਨਾ ਇਸ ਸੰਬੰਧੀ, ਤੇ ਪਿਛਲੀਆਂ ਜਿਹੜੀਆਂ ਗੱਲਾਂ ਵਾਪਰੀਆਂ ਨੇ ਉਹਨਾਂ ਨੂੰ ਅਸੀਂ ਮਤਲਬ ਦੁਰਸਤ ਕਰਨ ਵੱਲ ਵਧ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਿਹਾ ਸੀ, ਨਾ ਹਮ ਹਿੰਦੂ ਨਾ ਮੁਸਲਮਾਨ, ਇੱਕ ਵੱਖਰੀ ਹੋਂਦ ਨੂੰ ਦਰਸਾਉਂਦੇ ਹੋਏ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਕਹੇ ਸੀ। ਸਿੱਖ ਪੰਥ ਦੀ ਮਾਇਆਨਾਜ ਹਸਤੀ ਸਰਦਾਰ ਕਰਨੈਲ ਸਿੰਘ ਪੰਜੋਲੀ ਦੇ ਨਾਲ ਗੱਲਬਾਤ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ, ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।